Viewers, welcome back in our program. जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਪਿਛਲੇ ਕੁਝ ਸਮੇਂ ਤੋਂ ਅਸੀਂ ਜਿਹੜੀਆਂ ਲਿਖਤਾਂ ਸਾਨੂੰ ਵਾਇਆ ਈਮੇਲ ਆਉਂਦੀਆਂ ਉਹਨਾਂ ਨੂੰ ਅਣਗੌਲਿਆਂ ਕਰ ਰਹੇ ਸੀ ਜੀ। ਔਰ ਜਦੋਂ ਅਸੀਂ ਦੁਬਾਰਾ ਇਹ ਸਾਰਿਆਂ ਨੂੰ ਕੀਤਾ ਸ਼ੁਰੂ ਸਾਡੇ ਕੋਲ ਬਹੁਤ ਸਾਰੀਆਂ ਲਿਖਤਾਂ ਆਈਆਂ ਜੀ ਔਰ ਇੱਕ ਬੜੇ ਇੰਟੈਲੈਕਚੁਅਲ ਔਰ ਐਨਾਲਿਟੀਕਲ ਸਾਡੇ ਐਨਾਲਿਸਟ ਬੀਬੀ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਪਹਿਲਾਂ ਵੀ ਲਿਖਦੇ ਰਹੇ ਔਰ ਹੁਣ ਉਹਨਾਂ ਦੀਆਂ ਦੁਬਾਰਾ ਸਾਨੂੰ ਲਿਖਤਾਂ ਔਰ ਖਾਸ ਤੌਰ ਤੇ ਟਰੂਡੋ ਵਿਜ਼ਿਟ ਦੇ ਦੌਰਾਨ ਕਿਵੇਂ ਸਿੱਖ ਬੈਸ਼ਿੰਗ ਕੀਤੀ ਹੈ ਜੀ ਇਸ ਦੇ ਉੱਤੇ ਉਹਨਾਂ ਨੇ ਕਾਫੀ ਡੀਟੇਲ ਲਿਖਤ ਜਿਹੜਾ ਆਪਣਾ ਐਨਾਲਿਸਿਸ ਦਿੱਤਾ ਔਰ ਅਸੀਂ ਕਿਉਂਕਿ ਜੇ ਉਹਨੂੰ ਸਿਰਫ ਈਮੇਲ ਸੈਕਸ਼ਨ 'ਚ ਹੀ ਦੇਖਦੇ ਤੇ ਫਿਰ ਉਹ ਕਈ ਹਫ਼ਤਿਆਂ ਦੇ ਵਿੱਚ ਨਹੀਂ ਸੀ ਮੁਕੰਮਲ ਹੋਣਾ ਸੋ ਮੈਂ ਉਹਨੂੰ ਫਿਰ ਵੀ ਇਹਦੇ 'ਚ ਸ਼ਾਇਦ ਦੋ ਕਿਸ਼ਤਾਂ 'ਚ ਹੀ ਮੁੱਕੇ ਲੇਕਿਨ ਮੈਂ ਸਮਝਦਾ ਵੀ ਜਦੋਂ ਅਸੀਂ ਇਸ ਇਸ਼ੂ ਨੂੰ ਇੱਥੇ ਬੈਠੇ ਦੇਖ ਰਹੇ ਹਾਂ ਉੱਥੇ ਬੈਠੇ ਔਰ ਖਾਸ ਤੌਰ ਤੇ ਜਦੋਂ ਅਸੀਂ ਈਵਨ ਜਿਹੜੀਆਂ ਸਾਡੀਆਂ ਸਿਆਣੀਆਂ ਬੀਬੀਆਂ ਇਸ ਸਾਰੇ ਨੂੰ ਦੇ ਨਾਲ ਜੁੜੀਆਂ ਹੋਈਆਂ ਨੇ ਬਹੁਤ ਵਾਰ ਇਹ ਔਰ ਇਹ ਠੀਕ ਹੈ ਕਿ ਵੀ ਅਸੀਂ ਉਹਨਾਂ ਨੂੰ ਥਾਂ ਨਹੀਂ ਦਿੰਦੇ ਆਪਣੇ ਕਹਿਣ ਨੂੰ ਤਾਂ ਅਸੀਂ ਸੋ ਕਿਉਂ ਮੰਦਾ ਆਖੀਏ ਕਹਿ ਕੇ ਬਰਾਬਰੀ ਦੀ ਗੱਲ ਕਰਦੇ ਮੈਂ ਪਹਿਲਾਂ ਤਾਂ ਬੀਬੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਵਾਪਸ ਸਾਡੇ ਨਾਲ ਜੁੜੇ ਨੇ ਆਸ ਕਰਾਂਗੇ ਕਿ ਵੀ ਰੈਗੂਲਰਲੀ ਜਿਹੜਾ ਸਾਨੂੰ ਇਸ ਤਰ੍ਹਾਂ ਆਪਣਾ ਐਨਾਲਿਸਿਸ ਸਿਚੁਏਸ਼ਨਸ ਬਾਰੇ ਔਰ ਹੈਪਨਿੰਗਸ ਬਾਰੇ ਦੇਣ ਉਹਨਾਂ ਨੇ ਫਤਿਹ ਬੁਲਾਉਣ ਤੋਂ ਕਿਹਾ ਕਿ ਸਿੰਸ ਲਾਸਟ 1 year India has been too vocal against Sikhs, arresting many Sikhs and constantly propping up so-called return of terrorism in Punjab. I thought only ordinary persons are targeted, but they crossed all limits with the hatred and propaganda they unleashed against Justin Trudeau. उन्होंने कहा भी पिछले 1 साल भारत ਦੇ ਵਿੱਚ ਸਿੱਖਾਂ ਦੇ ਖਿਲਾਫ ਕਾਫੀ ਇੱਕ ਮਾਹੌਲ ਬਣਾਇਆ ਹੋਇਆ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਲਗਾਤਾਰਤਾ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਕਿ ਦਹਿਸ਼ਤਗਰਦੀ ਪੰਜਾਬ 'ਚ ਵਾਪਸ ਆ ਰਹੀ ਹੈ ਮੈਂ ਇਹ ਸੋਚਦੀ ਸੀ ਵੀ ਸ਼ਾਇਦ ਇਹ ਆਮ ਲੋਕਾਂ ਦੇ ਨਾਲ ਵਾਪਰ ਰਿਹਾ ਪਰ ਹੁਣ ਉਹਨਾਂ ਨੇ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਨਫਰਤ ਔਰ ਪ੍ਰੋਪੇਗੈਂਡੇ ਦੀਆਂ ਸਾਰੀਆਂ ਹੀ ਜਿਹੜੀਆਂ ਹੱਦਾਂ ਨੇ ਉਹ ਟੱਪ ਦਿੱਤੀਆਂ ਨੇ Last year also their hatred for Harjit Sajjan was exposed given how they treated him like a threat to India and an unwanted guest. This year their hatred has been completely exposed given how everyone in Indian media, government, social media, irrespective of ideology, ran wholesale campaign against Sikhs and Trudeau government. उन्होंने कहा जी पिछले साल ਹਰਜੀਤ ਸੱਜਣ ਦੇ ਨਾਲ ਵੀ ਮਾੜਾ ਸਲੂਕ ਹੋਇਆ ਸੀ ਪਰ ਇਸ ਵਾਰ ਤਾਂ ਹਰ ਲੈਵਲ ਦੇ ਉੱਤੇ ਉਹ ਭਾਵੇਂ ਸਰਕਾਰੀ ਰਜੀਮ ਹੈ ਬੇਸ਼ੱਕ ਉਹ ਮੀਡੀਆ ਹੈ ਉਹ ਸੋਸ਼ਲ ਮੀਡੀਆ ਹੈ ਕੋਈ ਉਹਨਾਂ ਦੀ ਆਪਸੀ ਵਿਚਾਰਧਾਰਾ ਹੋਏ ਉਹਨਾਂ ਨੇ ਹੋਲਸੇਲ ਕੈਂਪੇਨ ਸਿੱਖਾਂ ਦੇ ਖਿਲਾਫ ਔਰ ਟਰੂਡੋ ਦੇ ਖਿਲਾਫ ਰਨ ਕੀਤਾ ਆਊਟਲੁੱਕ ਇੰਡੀਆ ਟੁਡੇ ਦਾ ਵੀਕ ਇਹ ਸਾਰੇ ਮੈਗਜ਼ੀਨਸ published issues bashing Sikhs and calling Sikhs including Gurdwaras and charities as terror funding and even tried to redefine Sikh identity talking same nonsense that it was British who created separate Sikh identity. ਇਹਨਾਂ ਮੈਗਜ਼ੀਨਸ ਨੇ ਗੁਰਦੁਆਰਿਆਂ ਨੂੰ ਜਿੱਥੋਂ ਲੱਖ ਬੰਦਾ ਰੋਜ਼ ਹਰਮੰਦਰ ਸਾਹਿਬ ਛਕਦਾ ਔਰ ਰਵੀਸ਼ ਕੁਮਾਰ ਵਰਗੇ ਜਾ ਕੇ ਦਿੱਲੀ 'ਚ ਗੁਰਦੁਆਰਿਆਂ ਦਾ ਕਰਕੇ ਕਹਿੰਦੇ ਨੇ ਕਿ ਜੇ ਲੋਕਤੰਤਰ ਦੇਖਣਾ ਹੈ ਤੇ ਉਹ ਆ ਕੇ ਗੁਰਦੁਆਰਿਆਂ 'ਚ ਦੇਖੋ ਜਿੱਥੇ ਬਰਾਬਰੀ ਔਰ ਉਹਨੇ ਕਿਹਾ ਵੀ ਇੱਕ ਮੋਦੀ ਜਿੰਨਾ ਮਰਜ਼ੀ ਭੁੱਖਾ ਮਾਰ ਲੇ ਸਿੱਖ ਭੁੱਖਾ ਨਹੀਂ ਮਰਨ ਦੇਣਗੇ ਕਿਸੇ ਨੂੰ ਕਿਉਂਕਿ ਉਹਨਾਂ ਦੇ ਲੰਗਰ ਜਿਵੇਂ ਰੋਹਿੰਗਿਆ ਦੇ ਮਾਮਲਿਆਂ 'ਚ ਉਦੋਂ ਵੀ ਉਹਨਾਂ ਨੇ ਜਿਹੜੀ ਵੱਡ ਗਿਣਤੀ ਨੇ ਰੌਲਾ ਪਾਇਆ ਜੇ ਮੁਸਲਮਾਨਾਂ ਨਾਲ ਰਲ ਗਏ ਉਹ ਫਲਾਣਾ ਹੋ ਗਿਆ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਅਗੇਨ ਇਹ ਪ੍ਰਚਾਰ ਵੀ ਨਾਲ ਲਿਆਂਦਾ ਜੀ ਇਹ ਤਾਂ ਇਹਨਾਂ ਦੀ ਵੱਖਰੀ ਪਛਾਣ ਹੀ ਨਹੀਂ ਹੈ ਇਹ ਤਾਂ ਅੰਗਰੇਜ਼ਾਂ ਨੇ ਕ੍ਰੀਏਟ ਕੀਤਾ ਸੀ ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਨਾਓ ਇਨ ਲਾਸਟ ਫਿਊ ਡੇਜ਼ ਸੋਸ਼ਲ ਮੀਡੀਆ think tanks, journalists in India are insulting Sikhs and Trudeau completely. I thought they were only against Khalistanis, but in their hatred, they even abused Sikhs, Sikh gurus, and Sikh symbols like 5Ks and turban. Liberals, seculars, communists, right-wingers, all are together in unprecedented Sikh bashing and treated Trudeau worse than even Prime Minister of Pakistan and Premier of China. उन्होंने कहा कि भी ये सारे जिन्ने फोरम ने इवें इहदे पिछे पे कि ट्रूडो जिवें पाकिस्तान के प्राइम मिनिस्टर तो चाइना नालों भी
खतरनाक होए और उहदे नालों भी ज़्यादा नफरत उन्होंने दिखाई और इहदे च उन्होंने सिख गुरुआं दे उत्ते पंज ककारां दे उत्ते दस्तार दे उत्ते हर चीज़ ते इन्हां दे सारियां ने जिहड़ी नफरत दी इंतहा कर दित्ती। I cannot even share the kind of dirty articles, tweets, Facebook posts and YouTube videos they put against Sikhs कि मैं शेयर भी नहीं कर सकती भी किस किस्म दियां इन्होंने वीडियोज़ और ट्वीट्स और ये जड़ी फेसबुक पोस्ट पाइयां ने। Now I realize why diaspora often felt alienated and why some Sikhs say कि Sikh गुलाम ने। I have never seen such hatred by all sections of Indians even against Pakistan कि भी पाकिस्तान के खिलाफ भी इन्नी नफरत नहीं है जिन्नी सिखां के खिलाफ इन्होंने दिखाई। तो बीबी जी कहते हैं हुण मैनूं समझ आया भी क्यों बाहरले सिख कहते हैं कि सिख कौम जिहड़ी है वो गुलाम है। It is hypocritical how India continued to put Trudeau and his ministers on defensive despite his ministers repeatedly giving statements denying any association with Khalistan and affirming their stand for united India. Even celebrity websites were bashing Trudeau and everyone completely ignored his Sikh ministers' MPs. They want Sikhs to feel like we are part of India. Then why did they not behave professionally and extend even basic respect to Sikh ministers and MPs of Canada? Had it been Hindu MPs, ministers, India would have gone mad celebrating their achievements. उन्होंने कहा जी भी ये किस किस्म की हिपोक्रेसी शो कर रहे हैं कि मिनिस्टर ने बार बार कहा भी उन्होंने कोई संबंध नहीं है। इसके बावजूद ਜਿਹੜੇ ਸੈਲੀਬ੍ਰਿਟੀ ਵੈਬਸਾਈਟ ਨੇ ਉਹਨਾਂ ਨੇ ਵੀ ਟਰੂਡੋ ਨੂੰ ਔਰ ਉਹਨਾਂ ਦੇ ਸਿੱਖ ਮਿਨਿਸਟਰ ਐਮਪੀਜ਼ ਨੂੰ ਬੇਇੱਜ਼ਤ ਕੀਤਾ ਤੇ ਜੇ ਉਹ ਚਾਹੁੰਦੇ ਨੇ ਵੀ ਸਿੱਖ ਮਹਿਸੂਸ ਕਰਨ ਕਿ ਉਹ ਭਾਰਤ ਦਾ ਹਿੱਸਾ ਨੇ ਤੇ ਫਿਰ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਅਨਪ੍ਰੋਫੈਸ਼ਨਲ ਬਿਹੇਵ ਕੀਤਾ। ਉਹਨਾਂ ਕਿਹਾ ਵੀ ਜੇ ਇਹੀ ਹਿੰਦੂ ਐਮਪੀ ਤੇ ਮਿਨਿਸਟਰ ਗਏ ਹੁੰਦੇ ਤਾਂ ਸਾਰਾ ਦੇਸ਼ ਜਿਹੜਾ ਉਹ ਪਾਗਲ ਹੋ ਗਿਆ ਹੁੰਦਾ ਉਹਨੂੰ ਸੈਲੀਬ੍ਰੇਟ ਕਰਦੇ ਆ ਕਿ ਜੀ ਅਸੀਂ ਕਿੰਨੀ ਵੱਡੀ ਅਚੀਵਮੈਂਟ ਕੀਤੀ ਹੈ। Indian media totally ignored them and said very offensive things about them and even bashed Sikhs, calling them a ghetto, disadvantaged minority, terrorists, etc. Modi could attend Nawaz Sharif's daughter's wedding without being invited in Pakistan and meet Xi Jinping and even take swing rides with him, but he and his two bit ministers couldn't meet Trudeau. उन्होंने कहा जी नवाज शरीफ की बेटी के विआह ते बिना सद्दियां पहुंच गया है। ਸ਼ੀ ਜਿਨਪਿੰਗ ਦੇ ਨਾਲ ਝੂਲਾ ਝੂਲ ਰਿਹਾ ਗੁਜਰਾਤ ਦੇ ਵਿੱਚ ਪਰ ਇੱਥੇ ਉਹਦੇ ਕੋਲ ਉਹਨਾਂ ਨੂੰ ਜਿਹੜਾ ਮਿਲਣ ਦਾ ਟਾਈਮ ਨਹੀਂ ਸੀ। ਮੋਦੀ ਇਜ਼ ਬੀਇੰਗ ਕਾਲਡ ਅ ਗ੍ਰੇਟ ਨੈਸ਼ਨਲਿਸਟ ਨਾਓ ਬਾਈ ਆਲ ਕੁਆਰਟਰਸ ਵੀ ਇਹ ਸਾਰੇ ਤੋਂ ਬਾਅਦ ਹੁਣ ਸਾਰੇ ਜਿਹੜੇ ਹਲਕੇ ਨੇ ਉਹ ਮੋਦੀ ਨੂੰ ਕਹਿ ਰਹੇ ਨੇ ਬਹੁਤ ਵੱਡਾ ਇਹ ਨੈਸ਼ਨਲਿਸਟ ਹੈ ਬਹੁਤ ਵੱਡਾ ਇਹਨੇ। ਇਨ ਰਿਐਲਿਟੀ ਦੇ ਜਸਟ ਗॉट ਸਕੇਅਰਡ ਆਫ ਆਲ ਅਦਰ ਕੰਟਰੀਜ਼ ਬਟ ਫਾਈਂਡ ਇਟ ਈਜ਼ੀਅਰ ਟੂ ਬੁਲੀ ਅ ਮਾਈਨੋਰਿਟੀ ਲਾਈਕ ਸਿਖਸ ਐਂਡ ਵਾਂਟ ਟੂ ਥ੍ਰੈਟਨ pressurize Canada and other countries that India will have cold relations with them if they give any political space to Sikhs on our issues. ਉਹਨੇ ਕਿਹਾ ਜੀ ਅਸਲ 'ਚ ਬਾਕੀ ਸਾਰਿਆਂ ਤੋਂ ਜਿਹੜਾ ਉਹ ਇਹਨਾਂ ਦਾ ਜ਼ੋਰ ਨਹੀਂ ਚੱਲਦਾ। ਹੁਣ ਇਹਨਾਂ ਨੇ ਗਰੀਬ ਸਿੱਖਾਂ ਨੂੰ ਜਿਹੜੇ ਕਿ ਮਾੜੇ ਮੋਟੇ ਕਿਤੇ ਨੇ ਉਹਨਾਂ ਕੰਟਰੀਜ਼ ਨੂੰ ਬੁਲੀ ਕਰ ਰਹੇ ਨੇ ਕਿ ਜੇ ਤੁਸੀਂ ਇਹਨਾਂ ਨੂੰ ਕੋਈ ਅੱਗੇ ਵਧਣ ਫੁਰਨ ਦਾ ਦਿੱਤਾ ਹੈ ਤੇ ਅਸੀਂ ਜਿਹੜਾ ਤੁਹਾਡੇ ਨਾਲ ਸੰਬੰਧ ਵਿਗਾੜ ਲਾਂਗੇ ਤੋੜ ਲਾਂਗੇ। ਸ਼ੇਖਰ ਗੁਪਤਾ's website the print kept churning anti-Sikh articles every 10 hours since last week ਕਿ ਇਹ ਦਾ ਪ੍ਰਿੰਟ ਜਿਹੜਾ ਹੈ ਉਹ ਹਰ 10 ਘੰਟੇ ਬਾਅਦ ਆਰਟੀਕਲ ਕੱਢ ਰਿਹਾ anti-Sikh। Shivam Vij and Vinay Gupta who claimed to be secular liberal even wrote articles in Washington Post and curious that it is Sikh population of Canada that is reason for coldness between Modi and Trudeau. India Today and Aaj Tak openly said भारत को कनाडा के सिख प्रेम से है इतराज and they showed normal खंडा flag as some खालिस्तानी terror flag कि भी उन्होंने कहा जी कनाडा जिहड़ा सिखां नाल प्रेम करदा है ਉਹਦੇ ਤੇ और वो खंडा और ਸਾਡੇ ਝੰਡੇ ਨੂੰ ਜਿਹੜੇ ਉਹ terrorist flag और terrorist spot ਦਿਖਾ ਰਹੇ ਸੀ। They even trolled and abused those Bollywood stars and businessmen who met Trudeau ਕਿ ਵੀ even ਜਿਹੜੇ ਹੁਣ ਉਹਦੇ 'ਚ ਵੀ ਕੋਈ ਸ਼ਾਹਰੁਖ ਖਾਨ ਤੇ ਦੂਜੇ ਉਹਨਾਂ ਨੂੰ ਵੀ ਉਹਨਾਂ ਨੇ ਟਰੋਲ ਕੀਤਾ ਜੀ ਤੁਸੀਂ ਕਿਉਂ ਉਹਨੂੰ ਮਿਲ ਰਹੇ ਹੋ ਐਂਡ ਕਾਲਡ ਟਰੂਡੋ a ਖਾਲਿਸਤਾਨੀ anti-India PM who was appeasing Sikh vote bank back home ਔਰ ਪ੍ਰਚਾਰ ਉੱਥੇ ਜੀ ਬਾਅਦ ਦੀਆਂ ਸਿੱਖ ਵੋਟਾਂ ਲਈ ਉਹ 1.4% ਤੁਹਾਡੇ ਕਹਿ ਰਹੇ ਨੇ ਵੀ 1.4% ਨੇ ਉਹ
98% ਤੋਂ ਜ਼ਿਆਦਾ ਵੋਟਾਂ ਨੂੰ ਲੂਜ਼ ਕਰਕੇ ਇਹਨਾਂ ਨੂੰ ਖੁਸ਼ ਕਰਨ ਲੱਗ। ਪਰ ਜਦੋਂ ਤੁਸੀਂ ਬਦਨਾਮ ਹੀ ਕਰ ਰਹੇ ਦੇ ਈਵਨ openly asked Amarjit Singh at an event in Mumbai if he was a terrorist ਕਿ ਵੀ ਉਹਨਾਂ ਨੇ ਉਹਨੂੰ ਪੁੱਛਿਆ ਬੰਬੇ ਦੇ ਇੱਕ ਇਵੈਂਟ ਦੇ ਉੱਤੇ। ਆਈ ਥਿੰਕ ਮੈਂ ਇੱਕ ਬਸ ਪੈਰਾਗ੍ਰਾਫ ਪੜ੍ਹ ਕੇ ਫਿਰ ਇਹਨੂੰ ਬਾਕੀ ਕੱਲ ਦੇ ਕਰਾਂਗੇ। I think this is the greatest insult and shows how much these Indians of all ideologies, religions, backgrounds and hues hate Sikhs and cannot stand rise of self-made, assertive, apologetic Sikhs who are not only wearing their roots on their sleeves but also vocal on all human rights violations of their brethren। उन्होंने कहा जी ये ਜਿਹੜੀ ਸਿੱਖਾਂ ਦੇ ਉੱਤੇ ਹਰ ਭਾਰਤ ਦੀ ਵਿਚਾਰਧਾਰਾ ਧਰਮ ਦੂਜੇ ਤੀਜੇ ਵਾਲਿਆਂ ਨੇ ਇਹ ਨਫ਼ਰਤ ਦਾ ਜਿਹੜੀ ਹਨੇਰੀ ਝੁਲਾਈ ਕਿਉਂਕਿ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਆਪਣੇ ਬਲਬੂਤੇ ਤੇ ਸਿੱਖਾਂ ਨੇ ਆਪਣੀ ਤਾਕਤ ਬਣਾਈ ਹੈ। ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ, ਆਪਣੇ ਧਰਮ ਨਾਲ ਜੁੜੇ ਹੋਏ ਨੇ, ਪਰ ਨਾਲ ਦੀ ਨਾਲ ਉਹ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਤੇ ਆਪਣੇ ਭਰਾਵਾਂ ਭੈਣਾਂ ਦੇ ਜੋ ਪੰਜਾਬ 'ਚ ਦਿੱਲੀ 'ਚ ਭਾਰਤ ਭਰ 'ਚ ਕੁਚਲੇ ਜਾ ਰਹੇ ਨੇ ਉਹਨਾਂ ਦੇ ਲਈ ਜਿਹੜਾ ਉਹਨਾਂ ਨੂੰ ਜਿਹੜਾ ਉਹ ਆਵਾਜ਼ ਚੁੱਕਦੇ ਨੇ। So India just likes pliant Sikhs like Captain Amrinder, who is a slave of the same party that committed genocide of Sikhs and abuses on community to please Hindus। ਕਿ ਉਹਨਾਂ ਨੂੰ ਇਸ ਕਿਸਮ ਦੇ ਕੈਪਟਨ ਅਮਰਿੰਦਰ ਵਰਗੇ ਸਿੱਖ ਚਾਹੀਦੇ ਨੇ ਜਿਹੜਾ ਕਿ ਆਪਣੀ ਕੌਮ ਨੂੰ ਹੀ ਜਿਨ੍ਹਾਂ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ ਹੈ ਉਹਨਾਂ ਦੀ ਪਾਰਟੀ 'ਚ ਔਰ ਹਿੰਦੂਆਂ ਨੂੰ ਪਲੀਜ਼ ਕਰਨ ਦੇ ਲਈ ਉਹ ਕਹਿੰਦਾ ਟੁਡੇ ਕੈਪਟਨ ਵਾਜ਼ ਈਵਨ ਸਪੋਰਟਿੰਗ ਏ ਤਿਲਕ ਐਂਡ ਸਪੀਕਿੰਗ ਇਨ ਹਿੰਦੀ ਟੂ ਮੀਡੀਆ and bragging about taking up issue of Khalistan। ਵੀ ਤਿਲਕ ਲਾ ਕੇ ਮੀਡੀਆ ਨਾਲ ਵੀ ਉਹ ਹਿੰਦੀ 'ਚ ਬੋਲ ਕੇ ਦੱਸ ਰਿਹਾ ਸੀ ਕਿ ਜੀ ਉਹਨੇ ਖਾਲਿਸਤਾਨ ਦਾ ਇਸ਼ੂ ਰੇਜ਼ ਕੀਤਾ ਹੈ। ਸੁਨੀਲ ਜਾਖੜ, ਮਨੀਸ਼ ਤਿਵਾੜੀ, ਰਵਨੀਤ ਬਿੱਟੂ also called Trudeau ministers terrorists and said much worse against Sikhs। ਵੀ ਇਹਨਾਂ ਨੇ ਵੀ ਹੁਣ ਸੁਨੀਲ ਜਾਖੜ ਲੈਜਿਸਲੇਟਿਵ ਪਾਰਟੀ ਦਾ ਲੀਡਰ ਹੈ, ਮਨੀਸ਼ ਤਿਵਾੜੀ ਜਿਹੜਾ ਹੈ ਸਪੋਕਸਪਰਸਨ ਕਾਂਗਰਸ ਦਾ ਰਿਹਾ ਹੈ, ਰਵਨੀਤ ਬਿੱਟੂ MP ਹੈ ਵੀ ਉਹਨਾਂ ਨੇ ਵੀ ਟਰੂਡੋ ਦੇ ਮਿਨਿਸਟਰਸ ਨੂੰ ਦਹਿਸ਼ਤਗਰਦ ਕਿਹਾ ਔਰ ਸਿੱਖਾਂ ਬਾਰੇ ਹੋਰ ਵੀ ਬਦਤਰ ਕਿਹਾ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜਾ ਅੱਛਾ ਐਨਾਲਿਸਿਸ ਹੈ ਔਰ ਮੈਂ ਹਾਲਾਂ ਉਹਨਾਂ ਨੇ ਐਂਡ 'ਚ ਕਿਹਾ ਸੀ ਕਿ ਮੈਂ ਇਹਨੂੰ ਆਪਣੀ ਮਰਜ਼ੀ ਨਾਲ ਕਾਂਟ ਛਾਂਟ ਕਰ ਲਾਂ ਪਰ ਮੈਨੂੰ ਇਹ ਲੱਗਾ ਵੀ ਜਿਸ ਫਲੋ 'ਚ ਜਿਵੇਂ ਉਹਨਾਂ ਨੇ ਕੇਸ ਬਿਲਟ ਕੀਤਾ ਇੱਕ ਵੀ ਸੈਂਟੈਂਸ ਜੇ ਤੁਸੀਂ ਓਮਿਟ ਕਰਦੇ ਹੋ ਤੇ ਉਸ ਦੀ ਸਾਰੀ ਖੂਬਸੂਰਤੀ ਜਾਂਦੀ ਲੱਗਦੀ ਹੈ। ਸੋ ਅਸੀਂ ਇਹਨੂੰ ਭਾਵੇਂ ਜਿੰਨਾ ਮਰਜ਼ੀ ਵਕਤ ਲੱਗੇ ਸੋ ਇਸ ਨੂੰ ਜ਼ਰੂਰ ਪੜਾਂਗੇ ਜੀ। ਰਾਜ ਸਾਹਿਬ ਤਲਾਨਿਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਇਕੱਠੇ ਡੋਨੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਵਨ ਟਾਈਮ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 516-406-0694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।